ਸੁਪਰੀਮ ਕੋਰਟ ਦਾ 2 ਹਿੰਦੂ ਜੱਜਾਂ ਦਾ ਬੈਂਚ ਜਿਹੜਾ ਹੈ ਉਹ ਸੈਂਟਰ ਨੂੰ ਕਹਿੰਦਾ ਜੀ ਇਹ ਬਹੁਤ ਇਹ ਜਿਹੜੀ ਰਿਲੀਜੀਅਸ ਕਨਵਰਸ਼ਨ ਹੋ ਰਹੀ ਹੈ ਫੋਰਸ ਰਾਹੀਂ ਅਲਿਓਰਮੈਂਟ ਰਾਹੀਂ ਔਰ ਫ੍ਰੈਡੂਲੈਂਟ ਮੀਨਸ ਇਹਨੂੰ ਬੰਦ ਕੀਤਾ ਜਾਏ। ਇਸ ਦੇ ਲਈ ਜਿਹੜੇ ਮੇਸ਼ਰ ਨੇ ਤਰੀਕੇ ਨੇ ਉਹ ਚੁੱਕੇ ਜਾਣ ਔਰ ਸਾਨੂੰ ਦੱਸਿਆ ਜਾਏ ਕਿ ਭਾਈ ਇਹ ਕੀ ਕੀਤਾ ਜਾ ਰਿਹਾ। Supreme Court said there may be freedom of religion but there cannot be freedom of religion. The issue with respect to an alleged conversion of religion, if it is found to be correct and true, it's a very serious issue. ਉਹਨੇ ਕਿਹਾ ਜੀ ਇਹ ਜੋ ਹੋ ਰਿਹਾ ਹੈ ਤਾਂ ਨੇਸ਼ਨ ਦੀ ਸਿਕਿਉਰਿਟੀ ਨੂੰ ਖਤਰਾ ਹੋ ਰਿਹਾ ਹੈ। ਇਹ RSS ਨੂੰ ਹੁਣ ਕੋਈ ਵਾਇਲੈਂਟ ਤਰੀਕਿਆਂ ਦੀ ਲੋੜ ਨਹੀਂ ਹੈ। ਸੁਪਰੀਮ ਕੋਰਟ ਡਾਇਰੈਕਟ ਟੂਲ ਹੈ ਔਰ ਹਿੰਦੂਤਵਾਦ ਦੀ ਸਾਰੀ ਜਿਹੜੀ ਫਿਲਾਸਫੀ ਹੈ ਔਰ ਉਹਨਾਂ ਦਾ ਜੋ ਏਜੰਡਾ ਉਹਨੂੰ ਸੁਪਰੀਮ ਕੋਰਟ ਕਾਨੂੰਨੀ ਤੌਰ ਤੇ ਐਗਜ਼ਿਸਟਿੰਗ ਕਨਸਟੀਟਿਊਸ਼ਨ ਦੇ ਥੱਲੇ ਉਸ ਨੂੰ ਲਾਗੂ ਕਰ ਰਿਹਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਐਮਿਸ਼ਨ ਦੇ ਨਾਲ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇੰਡੀਅਨ ਸੁਪਰੀਮ ਕੋਰਟ ਦੇ ਹਵਾਲੇ ਨਾਲ ਕਿ ਭਾਰਤੀ ਸੁਪਰੀਮ ਕੋਰਟ ਦੇ ਇੱਕ ਤੋਂ ਬਾਅਦ ਇੱਕ ਜਿਹੜੇ ਫੈਸਲੇ ਨੇ ਜਿਹੜੀ ਨਿਸ਼ਾਨਦੇਹੀ ਕਰਦੇ ਹਨ ਕਿ ਇਹ ਅਦਾਲਤ RSS ਦੀ ਹਿੰਦੂਤਵੀ ਵਿਚਾਰਧਾਰਾ ਨੂੰ ਲਾਗੂ ਕਰਨ ਦਾ ਕੰਮ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸ਼ਮਸ਼ੁਲ ਇਸਲਾਮ ਇੱਕ ਬਹੁਤ ਵੱਡੇ ਸਕਾਲਰ ਨੇ ਔਰ ਉਹਨਾਂ ਦੀਆਂ ਲਿਖਤਾਂ ਅਕਸਰ ਪ੍ਰੋਮੀਨੈਂਟ ਪ੍ਰੈਸਟੀਜੀਅਸ ਮੈਗਜ਼ੀਨਸ ਦੇ ਵਿੱਚ ਵੀ ਛਪਦੀਆਂ ਰਹਿੰਦੀਆਂ। ਅੱਛਾ। ਔਰ ਮੈਂ ਵੀ ਸ਼ਮਸ਼ੁਲ ਇਸਲਾਮ ਹੋਰਾਂ ਦੀ ਲਿਖਤ ਪਹਿਲੀ ਵਾਰ ਦੇਖੀ ਔਰ ਉਹਨਾਂ ਨੇ ਕਿਵੇਂ ਉਹ ਪੁਆਇੰਟ ਵਾਈਜ਼ ਹਾਈਲਾਈਟ ਕੀਤਾ ਸੀ ਕਿ ਕਿਵੇਂ ਨਾਨਾ ਜੀ ਦੇਸ਼ਮੁਖ ਜਿਹਨੂੰ ਇੱਕ ਜ਼ਮਾਨੇ 'ਚ ਕਿਹਾ ਜਾਂਦਾ ਸੀ ਔਰ ਇਹ RSS ਦਾ ਆਈਡੀਆਲੋਗ ਜਿਹਨੂੰ ਭਾਰਤ ਰਤਨ ਦਾ ਖਿਤਾਬ ਦਿੱਤਾ ਗਿਆ ਕਿ ਕਿਵੇਂ ਨਾਨਾ ਜੀ ਦੇਸ਼ਮੁਖ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਜਸਟੀਫਾਈ ਕਰਦਿਆਂ ਜਿਹੜਾ ਕਿਤਾਬਚਾ 8 ਨਵੰਬਰ ਨੂੰ ਜਾਰੀ ਕੀਤਾ ਜਦੋਂ ਕਿ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਔਰ ਉਹਨੇ ਕਿਵੇਂ ਸਿੱਖਾਂ ਪ੍ਰਤੀ ਉਹਨਾਂ ਦੀ ਕੀ ਪਹੁੰਚ ਸੀ ਔਰ ਸ਼ਮਸ਼ੁਲ ਇਸਲਾਮ ਨੇ ਇੱਕ ਨੁਕਤੇ ਨੂੰ ਉਹਨਾਂ ਨੇ ਡੈਸੀਫਰ ਕਰਕੇ ਉਸ ਦੇ ਉੱਤੇ ਗੱਲਬਾਤ ਕੀਤੀ ਸੀ ਕਿ ਇਹਨਾਂ ਦਾ ਕੀ ਏਜੰਡਾ ਹੈ। ਔਰ ਮੈਨੂੰ ਪਹਿਲੀ ਵਾਰ ਉਹਨਾਂ ਦੇ ਲਿਖਤ ਦੇ ਵਿੱਚ ਵੀ ਇੰਟਰਸਟ ਹੋਇਆ ਔਰ ਮੈਂ ਬਾਅਦ 'ਚ ਦੇਖਿਆ ਕਿ ਹੋਰ ਵੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਬੜੀ ਡੇਅਰਿੰਗਲੀ ਔਰ ਸਕਾਲਰਲੀ ਉਹਨਾਂ ਦਾ ਕੰਮ ਹੁੰਦਾ ਹੈ। ਔਰ ਅੱਜ ਮੈਨੂੰ ਹਾਲਾਂ ਇੰਟਰਵਿਊ ਪੂਰਾ ਸੁਣਨ ਦਾ ਮੌਕਾ ਤਾਂ ਨਹੀਂ ਬਣਿਆ। ਇੱਕ ਸੱਤਿਆ TV ਦੇ ਨਾਲ ਉਹ ਗੱਲਬਾਤ ਕਰ ਰਹੇ ਸੀ ਕਿ ਵੀ ਇਸ ਵੇਲੇ RSS ਹਿੰਦੂਤਵਾਦ ਦੇ ਆਈਡੀਓਲੋਜੀ ਜਾਂ ਏਜੰਡੇ ਨੂੰ ਜਿਵੇਂ ਉਵੇਂ ਲਾਗੂ ਨਹੀਂ ਕਰ ਰਿਹਾ ਜਿਵੇਂ ਕਿ ਭਾਰਤੀ ਸੁਪਰੀਮ ਕੋਰਟ ਕਰ ਰਿਹਾ। ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਦੇ ਹੁੰਦਿਆਂ ਜਿਹੜਾ ਹੁਣ RSS ਨੂੰ ਜਾਂ ਦੂਸਰੇ ਵਾਇਲੈਂਟ ਜਾਂ ਦੂਜੇ ਤਰੀਕਿਆਂ ਦੀ ਲੋੜ ਵੀ ਨਹੀਂ ਰਹਿ ਗਈ ਜਿਹੜੀ ਉਹਨਾਂ ਨੇ ਲਵ ਜਿਹਾਦ ਜਾਂ ਵਿਜੀਲੈਂਟੇ ਗਊ ਮਾਤਾ ਜਾਂ ਦੂਸਰਿਆਂ ਦੇ ਮੌਕੇ ਤੇ ਕੀਤੀ ਕਿ ਸੁਪਰੀਮ ਕੋਰਟ ਹੀ ਇਸ ਵੇਲੇ ਡਾਇਰੈਕਟ ਟੂਲ ਹੈ ਹਿੰਦੂਤਵਾਦ ਦਾ ਜਿਹੜਾ ਆਲਰੇਡੀ ਜਿਹੜਾ ਐਗਜ਼ਿਸਟਿੰਗ ਕਨਸਟੀਟਿਊਸ਼ਨ ਜਿਹੜਾ 26 ਜਨਵਰੀ 1950 ਨੂੰ ਬਣਿਆ ਭਾਵੇਂ ਉਹਦੇ 'ਚ 100 ਤੋਂ ਜ਼ਿਆਦਾ ਤਰਮੀਮਾਂ ਵੀ ਹੋ ਚੁੱਕੀਆਂ ਨੇ ਪਰ ਉਹ ਉਸ ਦਾ ਹੀ ਐਸਾ ਹੁਲੀਆ ਵਿਗਾੜ ਰਿਹਾ ਹੈ ਉਸ ਦੀ ਇੰਟਰਪ੍ਰੀਟੇਸ਼ਨ ਲਾਜ਼ ਦੀ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਇਹ ਬਿਲਕੁਲ ਹਿੰਦੂਤਵਾਦੀ ਆਈਡੀਓਲੋਜੀ ਨੂੰ ਐਗਜ਼ਿਸਟਿੰਗ ਢਾਂਚੇ ਦੇ ਵਿੱਚ ਹੀ ਲਾਗੂ ਕਰ ਦਿੱਤਾ ਗਿਆ ਹੈ। ਉਹਨਾਂ ਨੂੰ ਕੋਈ ਕਨਸਟੀਟਿਊਸ਼ਨ ਬਦਲਣ ਦੀ ਵੀ ਲੋੜ ਨਹੀਂ। ਗੱਲ ਤਾਂ ਅਲਟੀਮੇਟਲੀ ਜਦੋਂ ਅਸੀਂ ਅਕਸਰ ਮੈਂ ਵੀ ਇਹ ਲਫ਼ਜ਼ ਇਸਤੇਮਾਲ ਕਰਦਾ ਰਿਹਾ ਕਿ ਜਿਹੜੇ ਲੋਕ ਇਹ ਕਹਿਣਗੇ ਕਿ ਜੀ ਦੇਖੋ ਭਾਰਤੀ ਕਨਸਟੀਟਿਊਸ਼ਨ ਉਹ ਘੱਟ ਗਿਣਤੀਆਂ ਨੂੰ ਇਹ ਹੱਕ ਦਿੰਦਾ ਹੈ ਉਹ ਹੱਕ ਦਿੰਦਾ ਹੈ ਤੇ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਵੀ 2 ਅਲਫਾਜ਼ ਨੇ ਵਰਡਸ ਐਂਡ ਸਪਿਰਿਟ ਆਫ ਦਾ ਕਨਸਟੀਟਿਊਸ਼ਨ। ਹੁਣ ਇੱਕ ਤਾਂ ਲਫ਼ਜ਼ ਨੇ ਲਫ਼ਜ਼ਾਂ 'ਚ ਉਹਨਾਂ ਨੇ ਤੁਹਾਨੂੰ ਜ਼ਰੂਰ ਹੱਕ ਦਿੱਤੇ ਨੇ। ਹੁਣ ਜਿਹੜੀ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਹੈ ਜਾਂ ਉਹਨਾਂ ਲਫ਼ਜ਼ਾਂ ਨੂੰ ਇੰਟਰਪ੍ਰੇਟ ਕਿਹਨੇ ਕਰਨਾ ਹੈ ਜੱਜਾਂ ਨੇ ਕਰਨਾ ਹੈ। ਜੇ ਜੱਜਾਂ ਦੇ ਵਿੱਚ ਉਹੀ ਹਿੰਦੂ ਤੋਂ ਵੀ ਮਾਈਂਡਸੈਟ ਉਹਨਾਂ ਦਾ ਬਣਿਆ ਹੋਇਆ ਜੋ ਅੱਜ ਮੈਜੋਰੀਟੇਰੀਅਨ ਜਿਹੜੇ ਵੀ ਜਿੱਥੇ ਵੀ ਬੈਠੇ ਨੇ ਉਵੇਂ ਉਹ ਸੋਚਦੇ ਨੇ ਤੇ ਫਿਰ ਉਹਦੇ ਵਰਡਸ ਨੂੰ ਜਿੱਧਰ ਨੂੰ ਮਰਜ਼ੀ ਘੁਮਾ ਦੇਣ ਜਿਹਨੂੰ ਮਰਜ਼ੀ। ਜੇ ਹੁਣ ਉਹ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਜਾਂਦੀ ਹੈ ਕੋਈ ਉਹਦੇ ਖਿਲਾਫ ਸਬੂਤ ਨਹੀਂ ਹੈ
ਕੋਈ ਕੁਛ ਨਹੀਂ ਹੈ ਪਾਰਲੀਮੈਂਟ ਤੇ ਹਮਲੇ ਦੇ, ਔਰ ਉਹ ਆਪਣੇ ਫੈਸਲੇ 'ਚ ਕਹਿੰਦੇ ਨੇ ਕਿ ਵੀ ਜਿਹੜੀ ਕਲੈਕਟਿਵ ਜਿਹੜੀ ਵਿਲ ਹੈ ਮੈਜੋਰਿਟੀ ਦੀ, ਉਹਨੂੰ ਸੈਟੀਸਫਾਈ ਕਰਨ ਲਈ ਬੜਾ ਜ਼ਰੂਰੀ ਹੈ ਕਿ ਅਫਜ਼ਲ ਗੁਰੂ ਨੂੰ ਸਜ਼ਾ ਦਿੱਤੀ ਜਾਏ, ਮਤਲਬ ਹਿੰਦੂਆਂ ਨੂੰ ਖੁਸ਼ ਕਰਨਾ। ਹੁਣ ਜੇ ਜੱਜ ਆਪਣੇ ਫੈਸਲੇ ਇਹ ਦਿੰਦੇ ਨੇ, ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੀ ਜੇ ਭਾਈ ਕੇਰ ਸਿੰਘ ਜਿਨ੍ਹਾਂ ਨੂੰ ਕ੍ਰਿਮੀਨਲ ਕੰਸਪੀਰੇਸੀ 'ਚ ਜੋੜਿਆ ਗਿਆ ਜੀ, ਉਹਨਾਂ ਨੇ ਇੰਦਰਾ ਗਾਂਧੀ ਦੇ ਮਾਰੇ ਜਾਣ 'ਚ ਕ੍ਰਿਮੀਨਲ ਕੰਸਪੀਰੇਸੀ ਕੀਤੀ। ਉਹਨਾਂ ਦਾ ਕੀ ਸੀ ਕਿ ਭਾਈ ਉਹਨਾਂ ਨੇ ਸਿਰਫ ਆਪਣੇ ਜਿਹੜਾ ਰਿਸ਼ਤੇਦਾਰ ਮੁੰਡਾ ਸੀ ਬੇਅੰਤ ਸਿੰਘ, ਉਹਨੂੰ ਪ੍ਰੇਰਿਆ ਕਿ ਅੰਮ੍ਰਿਤ ਛਕੋ। ਹੁਣ ਜਿਵੇਂ ਅੱਜ ਜੇ ਕੋਈ ਅੰਮ੍ਰਿਤ ਛਕਣ ਦੀ ਕਾਲ ਦੇ ਰਿਹਾ ਪੰਜਾਬ ਦੇ ਵਿੱਚ ਔਰ ਬਾਕੀ ਥਾਵਾਂ ਤੇ ਤੁਸੀਂ ਦੇਖੋ ਕਿਸ ਕਿਸਮ ਦਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਵੇਂ ਬਹੁਤ ਵੱਡਾ ਅੱਤਵਾਦ ਔਰ ਬੜਾ ਕੁਝ ਹੋ ਰਿਹਾ। ਹੁਣ ਉਦੋਂ ਹਰ ਜਿਹੜਾ ਦੁਨੀਆ ਦੇ ਵਿੱਚ ਜੁਡੀਸ਼ਰੀ ਦੇ ਵਿੱਚ ਯਕੀਨ ਰੱਖਣ ਵਾਲਾ ਇਨਸਾਨ ਸੀ, ਉਹਨੇ ਕਿਹਾ ਵੀ ਕੇਰ ਸਿੰਘ ਦਾ ਜੁਡੀਸ਼ੀਅਲ ਮਰਡਰ ਹੋਇਆ। ਲੇਕਿਨ ਉਹਨਾਂ ਨੇ ਤਾਂ ਉਹੀ ਜਿਹੜੀ ਮੈਜੋਰਿਟੇਰੀਅਨਿਜ਼ਮ ਦੀ ਸੁਸਾਇਟੀ ਹੈ, ਉਹਨਾਂ ਨੂੰ ਸੈਟੀਸਫਾਈ ਕਰਨਾ ਸੀ ਕਿ ਬਈ ਬੇਅੰਤ ਸਿੰਘ ਤਾਂ ਮੌਕੇ ਤੇ ਮਾਰਤਾ ਕਿ ਵੀ ਕੋਈ ਨਾ ਕੋਈ ਇਹਨੂੰ ਕੰਸਪੀਰੇਸੀ ਜ਼ਰੂਰ ਬਣਾਓ, ਇਹ ਤਾਂ ਨਾ ਲੱਗੇ ਕਿ ਵੀ ਇੱਕ ਸਪਾਈ ਤੇ ਇੱਕ ਸਬ ਇੰਸਪੈਕਟਰ ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ। ਸੋ ਅਸੀਂ ਇਸ ਸਾਰੇ ਪੀਰੀਅਡ ਤੋਂ ਅੱਜ, ਕਿਉਂਕਿ ਉਹ ਸ਼ਮਸ਼ੁਲ ਇਸਲਾਮ ਹੋਏ, ਜਾਂ ਅਸੀਂ ਜਦੋਂ ਹੁਣ ਦੇਖ ਰਹੇ ਹਾਂ ਵੀ ਸੁਪਰੀਮ ਕੋਰਟ ਨੇ ਔਰ ਰੰਜਨ ਗੋਗੋਈ ਵਰਗਾ ਚੀਫ ਜਸਟਿਸ ਜਿਹੜਾ ਬਾਬਰੀ ਮਸਜਿਦ ਢਾਣ ਵਾਲਿਆਂ ਨੂੰ ਪਹਿਲਾਂ ਹੀ ਆਫ ਦਾ ਹੁੱਕ ਜਿਸ ਅਦਾਲਤ ਨੇ ਕੀਤਾ, ਉਹ ਜ਼ਮੀਨ ਉਹਨਾਂ ਦੇ ਹਵਾਲੇ ਕਰਕੇ ਕਹਿੰਦਾ ਬੇਸ਼ੱਕ ਕੋਈ ਸਬੂਤ ਤਾਂ ਨਹੀਂ ਮਿਲਿਆ ਕਿ ਇੱਥੇ ਕਦੇ ਮੰਦਿਰ ਐਗਜ਼ਿਸਟ ਕਰਦਾ ਸੀ, ਪਰ ਆਸਥਾ ਦਾ ਮਾਮਲਾ ਹੈ। ਹੁਣ ਆਸਥਾ ਕੀ ਹੈ? ਫੇਥ ਹੈ। ਫੇਥ ਕਿਹਨਾਂ ਦਾ? ਹਿੰਦੂਆਂ ਦਾ ਹੈ। ਕੋਈ ਹਿੰਦੂਆਂ ਦਾ ਫੇਥ ਨਹੀਂ ਹੈ। ਇਹ ਤਾਂ ਇੱਕ ਬਣਾਇਆ ਗਿਆ ਪੋਲੀਟੀਕਲ ਸਟੇਟਮੈਂਟ ਆਰਐਸਐਸ ਨੇ ਬਾਬਰੀ ਮਸਜਿਦ ਨੂੰ ਡੇਗਣ ਦੀ ਦਿੱਤੀ, ਔਰ ਉਸ ਨੂੰ ਉਹਨਾਂ ਨੇ ਆਸਥਾ ਨਾਲ ਜੋੜ ਕੇ ਉਹ ਫੈਸਲਾ ਉਧਰ ਸੁਣਾ ਦਿੱਤਾ ਗਿਆ ਕਿ ਜੀ ਇਹਨਾਂ ਦੇ ਹਵਾਲੇ ਕਰ ਦਿਓ, ਮੁਸਲਮਾਨਾਂ ਨੂੰ ਦੇ ਦਿਓ ਕਿ ਜੀ ਤੁਸੀਂ ਇੱਧਰ 5 ਏਕੜ ਕਿਤੇ ਉਹਨਾਂ ਨੂੰ ਦੂਰ ਦੇ ਦਿਓ, ਉੱਥੇ ਆਪਣੀ ਮਸਜਿਦ ਬਣਾ ਲੈਣ। ਹੁਣ ਗੱਲ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਤੋਂ ਬਾਅਦ ਇੱਕ ਸੁਪਰੀਮ ਕੋਰਟ ਦੇ ਫੈਸਲੇ, ਔਰ ਕਿਉਂਕਿ ਮੈਂ ਬੈਕਗਰਾਉਂਡ 'ਚ ਇਸ ਲਈ ਵੀ ਜਾਣਦਾ, ਬਹੁਤਿਆਂ ਨੂੰ ਇਹ ਲੱਗਦਾ ਵੀ ਸ਼ਾਇਦ ਹੁਣ ਤਬਦੀਲੀ ਹੋਈ। ਜੇ ਅਸੀਂ ਈਵਨ ਬੈਕ 75 ਸਾਲ ਪਹਿਲਾਂ ਵੀ ਚਲੇ ਜਾਈਏ, ਜਦੋਂ ਅਸੀਂ ਲੈਟਰ ਐਂਡ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਤੇ ਸਾਡੇ ਲਈ ਗੱਲ ਤਾਂ ਆਪਣੀ ਪੀੜ ਬਿਆਨਣੀ ਹੁੰਦੀ ਹੈ, ਸਾਚੀ ਸਾਖੀ। ਜਦੋਂ ਮੈਂ ਰਿਕਮੈਂਡ ਕਰਦਾ ਕਿ ਸਰ ਕਪੂਰ ਸਿੰਘ ਹੋਰਾਂ ਦੀ ਇਹ ਜੀਵਨ ਕਹਾਣੀ ਨਹੀਂ ਹੈ, ਇਹ ਇਨਫੈਕਟ ਕੌਮ ਦੀ ਤਰਾਸਦੀ ਦੀ ਕਹਾਣੀ ਵੀ ਹੈ, ਕੌਮ ਵੱਲੋਂ ਮਿਸਡ ਓਪਰਚੁਨਿਟੀਜ਼ ਦੀ ਕਹਾਣੀ ਵੀ ਹੈ। ਔਰ 75 ਸਾਲ ਪਹਿਲਾਂ ਅਸੀਂ ਜਿਸ ਸਾਮਰਾਜ ਦੇ ਵਿੱਚ ਆਏ, ਹਿੰਦੂ ਸਾਮਰਾਜ, ਜਿਨ੍ਹਾਂ ਨੇ ਸਾਨੂੰ 10 ਅਕਤੂਬਰ 1947 ਨੂੰ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼ ਇਹ ਐਲਾਨਿਆ, ਕਿਵੇਂ ਉਹਨਾਂ ਦੇ ਸਿਸਟਮ ਦੇ ਹਰ ਅਦਾਰੇ ਨੇ, ਜਿਨ੍ਹਾਂ ਦੇ ਵਿੱਚ ਜੁਡੀਸ਼ਰੀ ਪ੍ਰਮੁੱਖ ਤੌਰ ਤੇ ਸ਼ਾਮਲ ਹੈ, ਉਹਨਾਂ ਨੇ ਸਿੱਖਾਂ ਦੇ ਹੱਕਾਂ ਨੂੰ ਬਿਲਕੁਲ ਕੁਚਲਿਆ। ਜਸਟਿਸ ਦਾ ਕੀ ਦੇਣਾ ਸੀ, ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਿਆ। ਔਰ ਇਸ ਦੀ ਕਹਾਣੀ, ਕਿਉਂਕਿ ਸਰ ਕਪੂਰ ਸਿੰਘ ਖੁਦ ਜਿਹੜੇ 13-14 ਸਾਲ ਇੱਕ ICS ਆਫਿਸਰ ਸਨ ਅੰਗਰੇਜ਼ ਪੀਰੀਅਡ 'ਚ, ਔਰ ਜਿਨ੍ਹਾਂ ਨੇ ਇਹ ਕ੍ਰਿਮੀਨਲ ਟ੍ਰਾਈਬ ਸਿੱਖਾਂ ਨੂੰ ਐਲਾਨਣ ਵਾਲੇ ਸਰਕੂਲਰ ਨੂੰ, ਜਿਹਨੂੰ ਹੋਮ ਮਿਨਿਸਟਰੀ ਪਟੇਲ ਨਹਿਰੂ ਦੀ ਰਜ਼ਾਮੰਦੀ ਨਾਲ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਰਾਹੀਂ ਪੰਜਾਬ ਦੀ ਹੋਮ ਮਿਨਿਸਟਰੀ ਨੇ ਜਿਹੜਾ ਉਹ ਸਰਕੂਲੇਟ ਕੀਤਾ, ਉਹਨੂੰ ਚੈਲੰਜ ਕੀਤਾ, ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਫਿਰ ਉਹਨਾਂ ਦੇ ਖਿਲਾਫ ਕੇਸ ਚੱਲਿਆ। ਹੁਣ ਉਹ ਸਾਚੀ ਸਾਖੀ 'ਚ ਉਹ ਆਪਣਾ ਉਸ ਵੇਲੇ ਦਾ ਪੰਜਾਬ ਹਾਈ ਕੋਰਟ ਜਿਹੜਾ ਕਿ ਸ਼ਿਮਲਾ 'ਚ ਸੀ, ਉਹਦੇ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਉਹਨਾਂ ਦੇ ਨਾਲ ਕੀ ਹੋਇਆ, ਕਿਵੇਂ ਜੁਡੀਸ਼ਰੀ ਨਹਿਰੂ ਦੇ ਸਪੈਲ ਥੱਲੇ ਸੀ, ਕਿਵੇਂ ਉਹਨਾਂ ਦੀਆਂ ਓਰੀਜਨਲ ਫਾਈਲਸ ਗਾਇਬ ਕਰ ਦਿੱਤੀਆਂ ਗਈਆਂ ਜਿਹਦੇ 'ਚੋਂ ਸਾਰੇ ਡਾਕੂਮੈਂਟ ਲੱਗੇ ਹੋਏ ਸੀ, ਔਰ ਕਿਵੇਂ ਜਦੋਂ ਇਹ ਕਹਿੰਦੇ ਨੇ ਕਿ ਭਾਈ ਜੱਜਾਂ ਦੇ ਲਈ ਲਫ਼ਜ਼ ਵੀ, ਕਿਉਂਕਿ ਹਿੰਦੀ ਦਾ ਨਿਆਏ ਮੂਰਤੀ ਹੈ ਕਿ ਨਿਆਂ ਦੀ ਮੂਰਤ ਹੈ ਕਿ ਵੀ ਇਹ ਜਿਹੜਾ ਇੱਕ ਇਮੇਜ ਹੈ ਜਸਟਿਸ ਦਾ, ਔਰ ਉਹਨਾਂ ਨੂੰ ਕਹਿੰਦੇ ਨੇ ਵੀ ਫਿਰ ਉਸ ਕੇਸ ਤੇ 9 ਨਿਆਂ ਮੂਰਤੀ ਜਿਹੜੇ ਬੈਠੇ ਸੀ, ਔਰ ਕਿਵੇਂ ਉਹਨਾਂ ਨੇ ਸਰ ਕਪੂਰ ਸਿੰਘ ਦੇ ਉਹ ਸਾਰੇ ਜਿਹੜੇ ਆਰਗੂਮੈਂਟ ਸੀ ਉਹਨਾਂ, ਔਰ ਕਿਵੇਂ ਈਵਨ ਉਹਨਾਂ ਦੇ ਵਕੀਲ ਵੀ ਨਹਿਰੂ ਦੇ ਪ੍ਰਭਾਵ ਥੱਲੇ, ਜਾਂ ਉਹਨਾਂ ਨੇ ਜਦੋਂ ਉਸ ਕਿਸਮ ਦਾ ਪ੍ਰਭਾਵ ਦਿੱਤਾ ਤੇ ਉਹ ਦੌੜ ਗਏ ਜਾਂ ਕੇਸ ਲੈਣ ਤੋਂ ਹੀ ਨਾ ਕਰਦੇ ਰਹੇ, ਔਰ ਕਿਵੇਂ ਸਰ ਕਪੂਰ ਸਿੰਘ ਨੂੰ ਫਾਈਨਲੀ ਨੌਕਰੀ ਤੋਂ ਬਿਨਾਂ ਪੈਨਸ਼ਨ ਦਿੱਤੇ ਡਿਸਗ੍ਰੇਸ ਕਰਕੇ ਡਿਸਮਿਸ ਕੀਤਾ ਗਿਆ। ਔਰ ਉਦੋਂ ਹੀ ਉਹਨਾਂ ਨੇ ਲਫ਼ਜ਼ ਕਹੇ ਸੀ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿਖੜੇ ਕਾ, ਕਿ ਭਾਈ ਹੁਣ ਕੋਈ ਨਿਆਂ। ਔਰ ਇਹ
1950s ਦੀਆਂ ਗੱਲਾਂ ਨੇ। ਉਦੋਂ ਅੱਜ 14 ਨਵੰਬਰ ਦਾ ਦਿਨ ਹੈ, ਨਹਿਰੂ ਦਾ ਜਨਮ ਦਿਨ, ਬੜੇ ਆਰਟੀਕਲ ਇੱਧਰ ਉੱਧਰ, ਨਹਿਰੂ ਸੈਕੂਲਰ, ਵੱਡਾ ਵਿਜ਼ਨਰੀ, ਵਰਲਡ ਹਿਸਟੋਰੀਅਨ, ਫਲਾਣਾ ਢਿਮਕਾ ਗੱਲਾਂ ਹੋ ਰਹੀਆਂ ਨੇ। ਸਿੱਖ ਪਰਸਪੈਕਟਿਵ ਤੋਂ ਜੇ ਅਸੀਂ ਦੇਖੀਏ ਤੇ ਕਹਾਣੀ ਪੋਲੀਟੀਸ਼ੀਅਨਸ ਦੀ ਹੋਏ, ਉਹੀ ਨਹਿਰੂ ਜਿਹੜਾ ਇਕਰਾਰ ਕਰਦਾ ਹੈ, ਜਿਹੜਾ ਇਸ ਗੱਲ ਦਾ ਐਲਾਨ ਕਰਦਾ ਹੈ AICC ਦੀ ਮੀਟਿੰਗ ਤੋਂ ਬਾਅਦ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੇ if the brave Sikhs of Punjab are given a province in the north of India so that they may also be able to enjoy the glow of freedom। ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕਿ ਭਾਰਤ ਦੇ ਉੱਤਰ ਵਿੱਚ ਬਹਾਦਰ ਸਿੱਖਾਂ ਨੂੰ ਇੱਕ ਖਿੱਤਾ ਦਿੱਤਾ ਜਾਏ ਤਾਂ ਕਿ ਉਹ ਵੀ ਜਿਹੜਾ ਆਜ਼ਾਦੀ ਦਾ ਆਨੰਦ ਹੈ ਉਸ ਨੂੰ ਮਾਣ ਸਕਣ। ਹੁਣ ਉਹੀ ਨਹਿਰੂ ਜਦੋਂ 47 ਬੀਤ ਜਾਂਦਾ ਹੈ, ਸਿੱਖ ਯਾਦ ਦਹਾਨੀ ਕਰਵਾਉਂਦੇ ਨੇ ਤੇ ਫਿਰ ਉਹ ਕਹਿੰਦਾ ਹੈ ਕਿ ਜੀ ਇਹ ਤਾਂ ਸਿਕਸ ਮਿਸ ਦਾ ਬਸ। ਉਹ ਪਟੇਲ ਕਹਿੰਦਾ ਹੈ, ਨਹਿਰੂ ਕਹਿੰਦਾ ਹੈ ਕਿ ਜੀ ਸਰਕਮਸਟੈਂਸਿਸ ਹੈਵ ਨਾउ ਚੇਂਜਡ ਮਾਸਟਰ ਜੀ, ਤਬ ਬਾਤ ਔਰ ਥੀ ਅਬ ਬਾਤ ਔਰ ਹੈ। ਸੋ ਇਹ ਬ੍ਰੋਕਨ ਪ੍ਰੋਮਿਸਿਸ ਉਹਨਾਂ ਦਾ, ਪਰ ਗੱਲ ਅਸੀਂ ਕਿਉਂਕਿ ਜੁਡੀਸ਼ਰੀ ਦੇ ਹਵਾਲੇ ਨਾਲ ਕਰ ਰਹੇ ਹਾਂ, ਸੋ ਉਦੋਂ ਤੋਂ ਹੀ ਸਰ ਕਪੂਰ ਸਿੰਘ ਦਾ ਉਹ ਕਲਾਸਿਕ ਕੇਸ ਬਣ ਜਾਂਦਾ ਹੈ। ਔਰ ਉਹ ਇੱਕੋ ਇੱਕ ਕੇਸ ਹੈ ਆਜ਼ਾਦ ਭਾਰਤ ਦੇ ਵਿੱਚ, ਸੋ ਕਾਲਡ ਆਜ਼ਾਦ ਭਾਰਤ, ਜਿੱਥੇ ਕਿ ਇੱਕ ICS ਆਫਿਸਰ ਨੂੰ ਬਿਨਾਂ ਪੈਨਸ਼ਨ ਦਿੱਤੇ ਜਿਹੜਾ ਹੈ ਵਿੱਚੋਂ ਹੀ ਜਿਹੜਾ ਉਹਨੂੰ ਡਿਸਮਿਸ ਕਰ ਦਿੱਤਾ ਜਾਂਦਾ ਹੈ ਔਰ ਝੂਠੇ ਫ੍ਰਿਵਲਸ ਚਾਰजेस ਦੇ ਵਿੱਚ। ਔਰ ਉਸ ਤੋਂ ਬਾਅਦ ਤਾਂ ਫਿਰ ਕਿੰਨੇ ਕੇਸ, ਕਿਹਦੀ ਗੱਲ ਕਰੀਏ। ਜੇ ਅਸੀਂ ਇੱਕਦਮ ਅੱਗੇ ਤੱਕ ਪਹੁੰਚ ਜਾਈਏ 84 ਤੱਕ, ਜੂਨ 84, ਹੁਣ ਉਹ ਸੁਪਰੀਮ ਕੋਰਟ ਜਿਹੜਾ ਸੂ ਮੋਟੋ ਨੋਟਿਸ ਲੈ ਲੈਂਦਾ ਹੈ ਜੇ ਦਿੱਲੀ ਦੇ ਕਨਾਟ ਪਲੇਸ ਦੇ ਵਿੱਚ ਕੋਈ ਕੁੱਤਾ ਕਿਸੇ ਦੀ ਗੱਡੀ ਥੱਲੇ ਆ ਜਾਏ, ਉਹਨੂੰ ਲੱਗਦਾ ਕਿ ਜੀ ਇਹ ਐਨੀਮਲ ਰਾਈਟਸ ਜਿਹੜੇ ਨੇ ਉਸ ਦੀ ਵਾਇਲੇਸ਼ਨ ਹੋ ਰਹੀ ਹੈ। ਹੁਣ ਉਹ ਸੁਪਰੀਮ ਕੋਰਟ ਜੋ ਜੂਨ ਦੇ ਪਹਿਲੇ ਹਫਤੇ ਭਾਰਤੀ ਫੌਜ ਟੈਂਕਾਂ ਤੋਪਾਂ ਨਾਲ ਪੰਜਾਬ ਭਾਰਤ 'ਚ ਕਰ ਰਹੀ ਹੈ, ਤੁਹਾਨੂੰ ਕੋਈ ਸੁਪਰੀਮ ਕੋਰਟ ਕਿਤੇ ਨਜ਼ਰ ਨਹੀਂ ਆਉਂਦਾ। ਫਿਰ ਨਵੰਬਰ 84, ਚਲੋ ਜੂਨ 84 ਤਾਂ ਜਿਹੜਾ ਉਹ 200-300 ਮੀਲ ਦੂਰ ਦਿੱਲੀ ਤੋਂ ਵਾਪਰ ਰਿਹਾ ਸੀ। ਸੁਪਰੀਮ ਕੋਰਟ ਦਿੱਲੀ 'ਚ ਜਿਸ ਥਾਂ ਹੈ ਉਹਦੀ ਸਾਹਮਣੇ ਦੀਆਂ ਸੜਕਾਂ ਦੇ ਉੱਤੇ ਵੀ ਗਲਾਂ 'ਚ ਪਾ ਕੇ ਜਿਉਂਦੇ ਟਾਇਰ ਸਿੱਖ ਸਾੜੇ ਗਏ। ਕੋਈ ਸੁਪਰੀਮ ਕੋਰਟ ਨੇ ਕੋਈ ਸੂ ਮੋਟੋ ਦਾ ਕੀ ਲੈਣਾ? 38 ਸਾਲ ਬੀਤ ਗਏ। ਇੱਕ ਉਹ ਸੱਜਣ ਠੱਗ ਹੈ ਸੱਜਣ ਕੁਮਾਰ, ਜਿਹਨੂੰ ਉਮਰ ਕੈਦ ਹੋਈ ਆ। ਜਦੋਂ ਅਸੀਂ 30,000 ਔਰ ਟੈਕਸਾਸ ਸਟੇਟ ਦੇ ਰੈਜ਼ੋਲੂਸ਼ਨ ਦੀ ਅਸੀਂ ਗੱਲ ਕੀਤੀ ਹੈ, ਉਸ ਤੋਂ ਪਹਿਲਾਂ ਪੈਨਸਿਲਵੇਨੀਆ, ਕਨੈਟੀਕਟ, ਨਿਊ ਜਰਸੀ ਔਰ ਕੈਨੇਡਾ 'ਚ ਓਨਟਾਰੀਓ, ਉਹਨਾਂ ਨੇ 30,000 ਦੀ ਫਿਗਰ ਦਿੱਤੀ ਹੈ। ਹੁਣ 30,000 ਬੰਦਾ ਭਾਰਤ ਦੀਆਂ ਸੜਕਾਂ ਤੇ ਸ਼ਰੇ ਬਾਜ਼ਾਰ, ਸ਼ਰੇਆਮ ਜਿਉਂਦੇ ਜੀ ਸਾੜਿਆ ਗਿਆ ਹੋਏ। ਔਰ ਇੱਕ ਮੈਨੂੰ ਸੱਜਣ ਪੁੱਛਣ ਲੱਗੇ ਜੀ ਸਾੜਨ ਦਾ ਕਿਉਂ? ਮੈਂ ਕਿਹਾ ਜੀ ਐਵੀਡੈਂਸ ਮੁਕਾਣਾ। ਹੁਣ ਤੁਸੀਂ ਮਾਰੋਗੇ, ਕਿੰਨੇ ਗੋਲੀ ਮਾਰੋਗੇ, ਕਿੱਥੇ ਸੁੱਟੋਗੇ, ਕੋਈ ਕਰੋਗੇ। ਹਾਲਾਂ ਪੰਜਾਬ 'ਚ ਤਾਂ ਉਹਨਾਂ ਨੇ ਮਾਰੇ ਵੀ ਝੂਠੇ ਔਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜੇ, ਪਰ ਇਹ ਤਾਂ ਸਾੜਨ ਦਾ, ਲਾਸ਼ ਬਣਾ ਕੇ ਸਾੜਨ ਦਾ ਲੋੜ ਹੀ ਨਹੀਂ ਹੈ, ਜਿਉਂਦਾ ਹੀ ਸਾੜ ਦਿਓ। ਉਹ ਮਾਸ ਦਾ ਜਿਹੜਾ ਉੱਥੇ ਹੱਡੀਆਂ ਦਾ ਢੇਰ ਹੋਏਗਾ, ਕਿੰਨੇ ਤੁਸੀਂ ਕਿੱਥੇ ਮਾਰੇ ਕੋਈ ਹਿਸਾਬ ਨਹੀਂ ਹੈ। ਹੁਣ ਜੇ 30,000 ਤੋਂ ਜ਼ਿਆਦਾ ਜਿਹੜੇ ਮਾਰੇ ਜਾਂਦੇ ਨੇ ਔਰ ਸੁਪਰੀਮ ਕੋਰਟ ਨਾ ਸੂ ਮੋਟੋ ਨੋਟਿਸ ਉਸ ਪੀਰੀਅਡ 'ਚ ਲੈਂਦਾ ਔਰ ਲਗਾਤਾਰ 3-4 ਦਿਨ ਦਿੱਲੀ ਦੇ ਵਿੱਚ 31 ਅਕਤੂਬਰ ਸ਼ਾਮ ਨੂੰ ਪਹਿਲਾ ਹਮਲਾ ਗਿਆਨੀ ਜ਼ੈਲ ਸਿੰਘ ਦੇ ਉੱਤੇ ਹੁੰਦਾ ਔਰ ਦੈਨ ਲਗਾਤਾਰਤਾ ਨਾਲ ਅਗਲੇ ਸਾਰੇ ਦਿਨ ਇਹ ਚੱਲ ਰਿਹਾ। ਲੇਕਿਨ ਉਹ ਸੁਪਰੀਮ ਕੋਰਟ ਕੇ ਅੱਜ ਤੱਕ ਵੀ ਸੁਪਰੀਮ ਕੋਰਟ ਨੂੰ ਇਹ ਕੇਸ ਨਜ਼ਰ ਨਹੀਂ ਆਇਆ ਕਿ ਭਾਈ ਇਸ ਦੇ ਵਿੱਚ ਕੋਈ ਕਰਨਾ। ਔਰ ਇਹੀ ਨਹੀਂ, ਸਿੱਖ ਮਾਮਲੇ 'ਚ ਤਾਂ ਅਸੀਂ ਕਿਉਂਕਿ ਆਪਣੀ ਗੱਲ ਕਰ ਰਹੇ ਹਾਂ, ਗੁਜਰਾਤ 2002 ਹਜ਼ਾਰਾਂ ਮੁਸਲਮਾਨਾਂ ਦਾ ਕਾਤਲ ਨਰਿੰਦਰ ਮੋਦੀ, ਅਮਿਤ ਸ਼ਾਹ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਬਣਦੇ ਨੇ। ਉਹੀ ਕੇਸ ਜਿਹੜੇ ਨੇ ਰਾਦਰ, ਉਹ ਕੀ ਬੀਬੀ ਹੈ ਵਿਚਾਰੀ ਕੇਸਤਾਵਾਲ ਕੇ ਕੀ ਉਹਨੂੰ ਸੀਤਲਾਬਾਦ, ਜਿਨ੍ਹਾਂ ਨੇ ਇਸ ਕੇਸ ਨੂੰ ਕਿ ਗੁਜਰਾਤ ਦੇ ਵਿੱਚ ਕਿਸ ਲੈਵਲ ਤੇ ਨਸਲਕੁਸ਼ੀ ਹੋਈ ਸੁਪਰੀਮ ਕੋਰਟ 'ਚ ਇੱਕ ਜਾਂ ਦੂਸਰੀ ਪਟੀਸ਼ਨ ਰਾਹੀਂ ਜਾਰੀ ਰੱਖਿਆ। ਫਾਈਨਲੀ ਉਹਨੂੰ ਸਜ਼ਾ ਸੁਣਾ ਦਿੱਤੀ ਜੀ ਤੁਸੀਂ ਕੋਰਟ ਨੂੰ ਗੁੰਮਰਾਹ ਕਰ ਰਹੇ ਹੋ, ਇੰਨੀ ਦੇਰ ਉਹਨੂੰ ਅੰਦਰ ਰੱਖੋ। ਦੇਖੋ ਸੋ ਇਹ ਹਾਲ ਉਹਨਾਂ ਦਾ। ਔਰ ਈਵਨ ਜਦੋਂ ਟਰੰਪ ਦਿੱਲੀ ਦੇ ਵਿੱਚ ਜਾਂਦਾ ਹੈ CAA ਦੇ ਵੇਲੇ ਕਿਸ ਕਿਸਮ ਦਾ ਔਰ ਕਿਵੇਂ UAPA ਵਰਗੇ ਕਾਨੂੰਨ ਨਾਫਜ਼ ਕਰਕੇ ਉਹ ਸ਼ਾਹੀਨ ਬਾਗ ਦੀ ਗੈਦਰਿੰਗ ਹੋਏ ਜਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਕੀ ਵਰਤਾਰਾ ਹੁੰਦਾ ਹੈ, ਜਾਮੀਆ ਮਿਲੀਆ ਇਸਲਾਮੀਆ ਦੇ ਸਟੂਡੈਂਟਸ ਨਾਲ ਕੀ ਹੁੰਦਾ ਹੈ। ਪੰਜਾਬ ਦੇ ਹਵਾਲੇ ਨਾਲ ਤੁਸੀਂ ਦੇਖੋ ਲਗਾਤਾਰਤਾ ਨਾਲ, ਇਹਦੇ ਬਾਵਜੂਦ
ਕਿ ਸੁਪਰੀਮ ਕੋਰਟ ਦਾ ਆਪਣਾ ਫੈਸਲਾ ਕਰਨਲ ਪ੍ਰਤਾਪ ਸਿੰਘ ਦੇ ਕੇਸ 'ਚ ਵੀ, ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਕੇਸ 'ਚ ਵੀ, 2 ਸਿੱਖ ਯੰਗਸਟਰਸ ਦੇ ਕੇਸ 'ਚ ਵੀ, ਕਿ ਖਾਲਿਸਤਾਨ ਦੇ ਨਾਅਰੇ ਲਾਉਣਾ ਜਿਹੜਾ ਹੈ ਉਹ ਕੋਈ ਗੈਰ ਕਾਨੂੰਨੀ ਨਹੀਂ ਹੈ ਔਰ ਪੀਸਫੁਲੀ ਖਾਲਿਸਤਾਨ ਦੀ ਗੱਲ ਕਰਨੀ। ਪਰ ਇਹਦੇ ਬਾਵਜੂਦ ਤੁਸੀਂ ਦੇਖੋਗੇ ਪੰਜਾਬ 'ਚ ਜਿਹੜੇ ਪੋਸਟਰ ਲਾਉਣ ਵਾਲੇ ਵੀ 3-3 4-4 ਸਾਲ ਤੋਂ ਅੰਦਰ ਨੇ। 2-3 ਨੌਜਵਾਨ ਜਿਨ੍ਹਾਂ ਦੇ ਘਰੋਂ 2 ਕਿਤਾਬਾਂ ਮਿਲਦੀਆਂ ਨੇ ਪੰਥਕ ਲਿਖਤਾਂ, ਉਹਨਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਟੱਕਿਆ ਹੋਇਆ। ਸੋ ਉਸ ਦਾ ਤਾਂ ਕੋਈ ਰੋਲ ਨਹੀਂ ਹੈ। ਹੁਣ ਜਿਹੜੀ ਗੱਲ ਲੇਟਲੀ ਅੱਜ ਖਾਸ ਤੌਰ ਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਨਾਲ, ਔਰ ਮੈਂ ਕਿਉਂਕਿ ਸ਼ਮਸ਼ੁਲ ਇਸਲਾਮ ਦਾ ਇੰਟਰਵਿਊ ਵੀ ਅੱਜ ਹੀ ਦੇਖਿਆ, ਪਾਰਟਲੀ, ਸਾਰਾ ਤਾਂ ਨਹੀਂ ਦੇਖਿਆ ਹੈ। ਹੁਣ ਭਾਰਤ ਦੇ ਵਿੱਚ ਆਲਮੋਸਟ 80% ਤੋਂ ਜ਼ਿਆਦਾ ਹਿੰਦੂ ਨੇ। ਉਹਨਾਂ ਨੂੰ, ਸ਼ੂਦਰਾਂ ਨੂੰ ਜ਼ਬਰਦਸਤੀ ਇਹਨਾਂ ਨੇ ਹਿੰਦੂ ਬਣਾ ਕੇ ਰੱਖਿਆ ਹੋਇਆ। ਉਹਨਾਂ 'ਚ ਇੱਕ ਲਹਿਰ ਉੱਠਦੀ ਰਹੀ ਹੈ, ਡਾਕਟਰ ਅੰਬੇਦਕਰ ਦੇ ਵੇਲੇ ਵੀ ਉੱਠੀ, ਜਦੋਂ ਲੱਖਾਂ ਆਪਣੇ ਫੋਲੋਅਰਸ ਦੇ ਨਾਲ ਉਹਨਾਂ ਨੇ ਬੁੱਧ ਧਰਮ ਜੁਆਇਨ ਕੀਤਾ। ਹੁਣ ਵੀ 10,000 ਤੋਂ ਜ਼ਿਆਦਾ ਦਲਿਤ ਜਿਹੜੇ ਨੇ ਦਿੱਲੀ ਦੇ ਵਿੱਚ, ਉਹ ਬੁੱਧ ਧਰਮ 'ਚ ਆਏ। ਔਰ ਕਿਵੇਂ ਈਵਨ ਜਿਹੜਾ ਕੇਜਰੀਵਾਲ ਦਾ ਮਿਨਿਸਟਰ ਹੈ ਉਹਦੇ 'ਚ ਜੁਆਇਨ ਕਰਦਾ, ਜਿਹੜਾ ਖੁਦ ਹੀ ਅੰਬੇਦਕਰਾਈਟ ਹੈ, ਉਹਨੂੰ ਰਿਜ਼ਾਈਨ ਕਰਨ 'ਤੇ ਮਜਬੂਰ ਕੀਤਾ ਜਾਂਦਾ। ਲੇਕਿਨ ਮੁਸਲਮਾਨਾਂ ਔਰ ਈਸਾਈਆਂ ਦੇ ਮਾਮਲੇ 'ਚ ਤਾਂ ਖੁੱਲ੍ਹ ਕੇ ਈਸਾਈਆਂ ਦੇ ਖਾਸ ਤੌਰ 'ਤੇ ਕਿ ਜੀ ਇਹ ਕਨਵਰਟ ਕਰ ਰਹੇ ਨੇ। ਔਰ ਇੱਕ ਗੱਲ ਜਿਹੜੀ ਮੈਨੂੰ ਵੀ ਇਹ ਥੋੜ੍ਹੀ ਜਿਹੀ ਅਜੀਬ ਲੱਗਦੀ ਸੀ ਕਿ ਵੀ ਈਸਾਈਆਂ ਦੇ ਉੱਤੇ ਭਾਰਤ ਭਰ 'ਚ ਪਰਸੀਕਿਊਸ਼ਨ ਹੋ ਰਹੀ ਹੈ, ਨਨਸ ਨਾਲ ਗੈਂਗ ਰੇਪ ਹੁੰਦੇ ਨੇ। ਦੂਜਾ, ਪੰਜਾਬ ਇੱਕ ਐਸੀ ਸਟੇਟ ਹੈ ਜਿਹਦੇ 'ਚ ਈਸਾਈ ਹੋਣ, ਮੁਸਲਮਾਨ ਹੋਣ, ਉਹ ਮਹਿਫੂਜ਼ ਨੇ। ਪਰ ਐਸਾ ਕੀ ਕਾਰਨ ਹੈ ਕਿ ਇਹ ਜਿਹੜਾ ਈਸਾਈ ਇਸ਼ੂ ਪੰਜਾਬ ਦੇ ਵਿੱਚ ਪੈਸਟਰਾਂ ਦੇ ਨਾਂ ਥੱਲੇ ਜਾਂ ਕਨਵਰਸ਼ਨ ਦੇ ਨਾਂ ਥੱਲੇ ਇਸ ਹੱਦ ਤੱਕ ਪੁਸ਼ ਕੀਤਾ ਗਿਆ ਕਿ ਇਵੈਂਚੁਅਲੀ ਜਿਹੜਾ ਹੈ ਉਹ ਉਹਦੇ ਤੇ ਬੇਸ ਵਾਈਟ ਹਾਊਸ ਦੇ ਬਾਹਰ ਇਹ ਪ੍ਰੋਟੈਸਟ ਕਰਦੇ ਨੇ ਕਿ ਪੰਜਾਬ 'ਚ ਸਿੱਖ ਜਿਹੜੇ ਨੇ ਈਸਾਈਆਂ ਪ੍ਰਤੀ ਨਾ ਸਹਿਨਸ਼ੀਲਤਾ ਦਿਖਾ ਰਹੇ ਨੇ। ਹੁਣ ਔਰ ਪੰਜਾਬ ਜਿਹੜਾ ਸਭ ਤੋਂ ਪੀਸਫੁਲ ਹੈ, ਉੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਹਨਾਂ ਈਸਾਈਆਂ ਦਾ ਜਮਾਵੜਾ ਕੀਤਾ ਜਾਂਦਾ ਹੈ। ਹਾਲਾਂਕਿ ਜਿੱਥੇ ਭਾਰਤ ਭਰ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਪਰਸੀਕਿਊਸ਼ਨ ਹੋ ਰਹੀ ਹੈ ਹਿੰਦੂ ਤੋਂ ਵੀ ਗੁੰਡਿਆਂ ਵੱਲੋਂ, ਉੱਥੇ ਕਿਤੇ ਜਮਾਵੜਾ ਨਹੀਂ। ਸੋ ਮੈਨੂੰ ਇਹ ਗੱਲ ਲੱਗ ਰਿਹਾ ਸੀ, ਇਹ ਠੀਕ ਹੈ ਵੀ ਕੁਛ ਔਨ ਦਾ ਗਰਾਊਂਡ ਹਕੀਕਤਾਂ ਨੇ ਉਹਦੇ 'ਚ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਪਾਰਟ ਚੱਲ ਰਿਹਾ, ਲੇਕਿਨ 8-9 ਸਟੇਟਾਂ ਨੇ ਭਾਰਤ ਦੀਆਂ ਜਿੱਥੇ ਬੀਜੇਪੀ ਨੇ ਐਂਟਾਈ ਕਨਵਰਸ਼ਨ ਲਾਅ ਪਾਸ ਕਰਵਾਏ ਹੋਏ ਨੇ। ਹਿੰਦੂ ਬਣ ਸਕਦਾ ਕੋਈ ਵੀ ਮੁਸਲਮਾਨ, ਈਸਾਈ, ਸਿੱਖ, ਦਲਿਤ ਹਿੰਦੂ ਬਣ ਸਕਦਾ। ਉਹਨੂੰ ਘਰ ਵਾਪਸੀ ਕਿਹਾ ਜਾਂਦਾ ਕਿ ਜੀ ਉਹ ਤਾਂ ਘਰ ਵਾਪਸ ਆਇਆ, ਉਹਦਾ ਤਾਂ ਧਰਮ ਦੀ ਕਨਵਰਸ਼ਨ ਨਹੀਂ ਹੈ। ਪਰ ਜੇ ਇਹਨਾਂ ਦੇ ਉਸ ਨਰਕ ਚੋਂ ਨਿਕਲ ਕੇ ਕੋਈ ਦਲਿਤ, ਕੋਈ ਹੋਰ ਕਿਸੇ ਹੋਰ ਮਜ਼ਹਬ ਜਾਣਾ ਚਾਹੁੰਦਾ ਹੈ ਜਿੱਥੇ ਉਹਨੂੰ ਬਰਾਬਰੀ ਮਿਲੇ, ਤੇ ਉਹਨੂੰ ਉਹ ਕਹਿੰਦੇ ਨੇ ਜੀ ਇਹ ਤਾਂ ਐਲਿਓਰਮੈਂਟ ਦੇ ਕੇ ਕੀਤਾ, ਇਹ ਤਾਂ ਲਾਲਚ ਦੇ ਕੇ ਕੀਤਾ, ਇਹ ਕੋਰਸ ਕਰਕੇ ਕੀਤਾ। ਔਰ ਈਵਨ ਉਸ ਕਨਵਰਸ਼ਨ ਤੋਂ ਪਹਿਲਾਂ ਵੀ ਡੀਸੀ ਦੀ ਪਰਮਿਸ਼ਨ ਜਿਹੜੀਆਂ ਕਦੇ ਨਹੀਂ ਮਿਲਦੀਆਂ। ਔਰ ਜੇ ਇਹਦੇ ਬਾਵਜੂਦ ਕੋਈ ਕਰਦਾ ਤੇ ਫਿਰ ਤੁਸੀਂ ਉੱਥੋਂ ਦੇ ਜਿਹੜੇ ਪ੍ਰੋਮੀਨੈਂਟ ਧਾਰਮਿਕ ਉਹਨਾਂ ਮਜ਼ਹਬਾਂ ਦੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਔਰ ਉਹਨਾਂ ਨੂੰ ਕਹੋ ਜੀ ਇਹ ਤਾਂ ਜ਼ਬਰਦਸਤੀ ਕਰ ਰਹੇ ਸੀ। ਹੁਣ ਪੰਜਾਬ ਦੇ ਵਿੱਚ ਅਜੇ ਤੱਕ ਐਂਟਾਈ ਕਨਵਰਸ਼ਨ ਲਾਅ ਨਹੀਂ ਹੈ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਈਵਨ ਇੰਟਰਨੈਸ਼ਨਲ ਬਾਡੀਜ਼ ਵੀ ਉਸ ਨੂੰ ਨਹੀਂ ਮੰਨਦੀਆਂ ਹੈ। ਇਹ ਤਾਂ ਹਿੰਦੂ ਤਵੀਆਂ ਦੇ ਏਜੰਡੇ ਨੂੰ ਲਾਗੂ ਕਰਨਾ। ਸੋ ਇੱਕ ਪਾਸੇ ਪੰਜਾਬ 'ਚ ਉਹ ਮਾਹੌਲ ਸਿਰਜ ਦਿੱਤਾ ਗਿਆ। ਔਰ ਈਵਨ ਇਸ ਵੀਕ ਦਾ ਜਿਹੜਾ ਇੰਡੀਆ ਟੁਡੇ ਹੈ ਉਹਦੇ 'ਚ ਪੂਰੀ ਫਰੰਟ ਪੇਜ ਜਿਹੜੀ ਹੈ ਪਿਕਚਰ ਲਾਈ ਹੋਈ ਹੈ ਸਿੱਖ ਪੈਸਟਰ ਦੀ ਕਿ ਜੀ ਕਿਵੇਂ ਜਿਹੜਾ ਉਹ ਕ੍ਰਿਸਚੀਅਨਿਟੀ ਪੰਜਾਬ ਦੇ ਵਿੱਚ ਔਰ ਕਿਵੇਂ ਉਹਨੂੰ ਫਲਾਣਾ ਵਿਰੋਧ ਕਰ ਰਿਹਾ ਹੈ, ਢਿਮਕਾ ਮਤਲਬ ਯਾਨੀ ਇਹ ਹੈ ਵੀ ਸਿੱਖਾਂ ਦੇ ਆਲਰੇਡੀ ਉਹਨਾਂ ਨੇ ਐਂਟੀਨੇ ਚੁਕਾ ਦਿੱਤੇ ਕਿ ਬਈ ਦੇਖੋ ਇਹ ਤੁਹਾਡੇ ਨਾਲ ਹੋ ਰਿਹਾ। ਔਰ ਇਸੇ ਦੇ ਨਤੀਜੇ ਵਜੋਂ ਇੱਕ ਸਿੱਖ ਗਰੁੱਪ, ਮੈਂ ਉਹਦਾ ਕਦੇ ਬਹੁਤਾ ਨਾਂ ਤਾਂ ਨਹੀਂ ਸੁਣਿਆ, ਉਹਨਾਂ ਦਾ ਬਿਆਨ ਆ ਗਿਆ ਕਿ ਜੀ ਪੰਜਾਬ ਸਰਕਾਰ ਵੀ ਐਂਟਾਈ ਕਨਵਰਸ਼ਨ ਲਾਅ ਪਾਸ ਕਰੇ। ਹੁਣ ਜਿਹੜਾ ਅਦਰਵਾਈਜ਼ ਕਿਸੇ ਹਾਲਤਾਂ 'ਚ ਵੀ ਬੇਸ਼ੱਕ ਬਾਦਲ 5 ਵਾਰ ਚੀਫ ਮਿਨਿਸਟਰ ਰਿਹਾ, ਬੀਜੇਪੀ ਦੇ ਨਾਲ ਉਹਨਾਂ ਦੀ ਸਾਂਝ ਰਹੀ ਹੈ, ਉਹਨਾਂ ਨੇ ਵੀ ਇਸ ਕਿਸਮ, ਉਹਨਾਂ ਨੂੰ ਪਤਾ ਹੈ ਵੀ ਇਹ ਬੇਸਿਕਲੀ ਕਨਸਟੀਟਿਊਸ਼ਨਲ ਸਪਿਰਿਟ ਦੇ ਖਿਲਾਫ ਹੈ, ਕਨਸਟੀਟਿਊਸ਼ਨ ਦੇ ਵੀ ਖਿਲਾਫ ਹੈ। ਔਰ ਇਹ ਸਿਰਫ ਹਿੰਦੂ ਤਵੀਆਂ ਨੇ ਇੱਕ ਆਪਣੇ ਹੱਥ ਸਟਿਕ ਰੱਖੀ ਹੈ ਤਾਂ ਕਿ ਜਿਨ੍ਹਾਂ ਨੇ ਦੂਸਰੇ ਮਜ਼ਹਬਾਂ ਦੇ ਵਿੱਚ ਜਾਣਾ ਉਹਨਾਂ ਨੂੰ ਉਹ ਬੀਟ ਕਰ ਸਕਣ। ਪਰ ਹੁਣ ਇਹ ਤਾਂ ਸਟੇਟਾਂ 8-9 ਨੇ ਕੀਤਾ ਸੀ, ਬਾਕੀਆਂ ਨੇ ਕਰਨਾ ਸੀ ਕਿ ਨਹੀਂ। ਅੱਜ ਸੁਪਰੀਮ ਕੋਰਟ ਨੇ ਜਦੋਂ ਇਹ ਲਾਈਨ ਲਈ, ਰਿਲੀਜੀਅਸ ਕਨਵਰਜਨ ਬਾਈ ਫੋਰਸ, ਐਲਿਓਰਮੈਂਟ ਔਰ ਫਰੈਡੂਲੈਂਟ ਮੀਨਸ ਵੈਰੀ ਸੀਰੀਅਸ ਮੈਟਰ ਸੁਪਰੀਮ ਕੋਰਟ।
or the apex court asked the center to step in and make sincere efforts to check the practice. ਹੁਣ ਸੁਪਰੀਮ ਕੋਰਟ ਦਾ ਦੋ ਹਿੰਦੂ ਜੱਜਾਂ ਦਾ ਬੈਂਚ ਜਿਹੜਾ ਹੈ ਉਹ ਸੈਂਟਰ ਨੂੰ ਕਹਿੰਦਾ ਜੀ ਇਹ ਬਹੁਤ ਇਹ ਜਿਹੜੀ ਰਿਲੀਜੀਅਸ ਕਨਵਰਸ਼ਨ ਹੋ ਰਹੀ ਹੈ ਫੋਰਸ ਰਾਹੀਂ ਅਲਿਓਰਮੈਂਟ ਰਾਹੀਂ ਔਰ ਫ੍ਰੈਡੂਲੈਂਟ ਮੀਨਸ ਇਹਨੂੰ ਬੰਦ ਕੀਤਾ ਜਾਏ ਔਰ ਇਸ ਦੇ ਲਈ ਜਿਹੜੇ ਮੇਸ਼ਰ ਨੇ ਤਰੀਕੇ ਨੇ ਉਹ ਚੁੱਕੇ ਜਾਣ ਔਰ ਸਾਨੂੰ ਦੱਸਿਆ ਜਾਏ ਕਿ ਭਾਈ ਇਹ ਕੀ ਕੀਤਾ ਜਾ ਰਿਹਾ ਹੈ। ਇਹ ਲੰਬੀ ਚੌੜੀ ਖਬਰ ਹੈ, ਮੈਂ ਘੜੀਵਾਲ ਦੇਖ ਰਿਹਾ। ਸੋ ਮਕਸਦ ਇਹ ਸਾਰੇ ਦਾ ਇਹੀ ਹੈ ਕਿ ਹਾਲਾਂਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਔਰ ਉੜੀਸਾ ਨੇ ਦੋ ਐਕਟ ਬਹੁਤ ਪਹਿਲਾਂ ਬਣਾਏ ਸੀ, ਲੇਕਿਨ ਇਸ ਸਾਰੇ ਦੇ ਵਿੱਚ ਸੁਪਰੀਮ ਕੋਰਟ ਦਾ ਜੰਪ ਕਰਨਾ ਔਰ ਕਿਸੇ ਅਨਨੋਨ ਜਿਹੇ ਬੰਦੇ ਦੀ ਪੈਟੀਸ਼ਨ ਦੇ ਉੱਤੇ ਇਹਨਾਂ ਨੂੰ 38 ਸਾਲਾਂ 'ਚ ਸਿੱਖਾਂ ਨਾਲ ਹੋਈ ਬੇਇਨਸਾਫੀ ਨੂੰ ਦਰੁਸਤ ਕਰਨ ਲਈ ਸੁਪਰੀਮ ਕੋਰਟ ਕੋਲ ਟਾਈਮ ਨਹੀਂ ਹੈ। ਆਲਮੋਸਟ 20 ਸਾਲ ਪਹਿਲਾਂ 2002 'ਚ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰਾਂ ਨੂੰ ਸਜ਼ਾ ਦੇਣ ਲਈ ਕੋਈ ਕਾਰਵਾਈ ਕਰਨ ਲਈ ਵਕਤ ਨਹੀਂ ਹੈ। ਈਵਨ ਉੜੀਸਾ ਦੇ ਕੰਧਮਾਲ ਔਰ ਦੂਸਰੇ ਜ਼ਿਲ੍ਹਿਆਂ 'ਚ ਈਸਾਈਆਂ ਦੀ ਪਰਸੀਕਿਊਸ਼ਨ ਨੂੰ ਰੋਕਣ ਦੇ ਲਈ ਨਹੀਂ ਹੈ। ਔਰ ਇਹ ਅਨਨੋਨ ਜੇ ਕਿਸੇ ਪੈਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਜਿਹੜਾ ਇਹ ਕਹਿ ਰਿਹਾ ਕਿ ਭਾਈ ਉਹਨੇ ਕਿਹਾ ਜੀ ਸੁਪਰੀਮ ਕੋਰਟ ਸੈਡ there may be freedom of religion but there cannot be freedom of religion. The issue with respect to an alleged conversion of religion, if it is found to be correct and true, it's a very serious issue which may ultimately affect the security of the nation as well as the freedom of religion and conscience. ਉਹਨੇ ਕਿਹਾ ਜੀ ਇਹ ਜੋ ਹੋ ਰਿਹਾ ਹੈ ਤਾਂ ਨੇਸ਼ਨ ਦੀ ਸਿਕਿਉਰਿਟੀ ਨੂੰ ਖਤਰਾ ਹੋ ਰਿਹਾ ਹੈ। ਹੁਣ ਇਸ ਤੋਂ ਅੰਦਾਜ਼ਾ ਲਾਓ। ਔਰ ਮੈਂ ਜਦੋਂ ਇਹ ਖਬਰ ਦੇਖੀ ਤੇ ਸਾਈਮਲਟੇਨੀਅਸਲੀ ਸ਼ਮਸ਼ੁਲ ਇਸਲਾਮ ਦਾ ਇੰਟਰਵਿਊ ਦਾ ਇੱਕ ਹਿੱਸਾ ਸੁਣਿਆ। ਉਹਨੇ ਕਿਹਾ ਜੀ ਆਰਐਸਐਸ ਨੂੰ ਹੁਣ ਕੋਈ ਵਾਇਲੈਂਟ ਤਰੀਕਿਆਂ ਦੀ ਲੋੜ ਨਹੀਂ ਹੈ। ਸੁਪਰੀਮ ਕੋਰਟ ਡਾਇਰੈਕਟ ਟੂਲ ਹੈ ਔਰ ਹਿੰਦੂਤਵਾ ਦੀ ਸਾਰੀ ਜਿਹੜੀ ਫਿਲਾਸਫੀ ਹੈ ਔਰ ਉਹਨਾਂ ਦਾ ਜੋ ਏਜੰਡਾ ਉਹਨੂੰ ਸੁਪਰੀਮ ਕੋਰਟ ਕਾਨੂੰਨੀ ਤੌਰ ਤੇ ਐਗਜ਼ਿਸਟਿੰਗ ਕਨਸਟੀਟਿਊਸ਼ਨ ਦੇ ਥੱਲੇ ਹੀ ਉਸ ਨੂੰ ਲਾਗੂ ਕਰ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।